ਅਗਲੀਆਂ ਜਿਹੜੀਆਂ ਗੱਲਾਂ ਚਲੋ ਪਹਿਲੀ ਪਿਛਲੀ ਗੱਲਾਂ ਤੋਂ ਹੀ ਆਪਾਂ ਸ਼ੁਰੂ ਕਰ ਲੈਂਦੇ ਹਾਂ ਵੀ ਉੱਥੇ ਹੁਣ ਕ੍ਰਿਟਿਸਿਜ਼ਮ ਝੱਲਣਾ ਬੜਾ ਔਖਾ ਹੋਇਆ ਪਿਆ ਸਰਕਾਰਾਂ ਨੂੰ। ਹੁਣ ਚਾਹੇ ਉਹ ਕੇਂਦਰ ਦੀ ਸਰਕਾਰ ਆ ਤੇ ਚਾਹੇ ਉਹ ਸੂਬਿਆਂ ਦੀ ਸਰਕਾਰ ਆ, ਜਿਸ ਤਰੀਕੇ ਦੇ ਨਾਲ ਕ੍ਰਿਟਿਸਿਜ਼ਮ ਕਰਨ ਵਾਲੇ ਜਾਂ ਕੋਈ ਵੀ ਗੱਲ ਕਹਿਣ ਵਾਲੇ ਆ ਆਪਣੇ ਓਪੋਨੈਂਟਸ ਨੂੰ ਜਿਹੜੀਆਂ ਦੱਬਣ ਦੀਆਂ ਉੱਥੇ ਚਰਚਾਵਾਂ ਜਾਂ ਜੋ ਇੱਕ ਮਾਹੌਲ ਇਸ ਟਾਈਮ ਉੱਥੇ ਬਣ ਚੁੱਕਾ ਆ, ਜਿਸ ਤਰੀਕੇ ਦੇ ਨਾਲ ਉੱਥੇ ਉਹ ਗੱਲਾਂ ਚੱਲਦੀਆਂ ਵੀ ਜਿਹੜਾ ਵੀ ਤੁਹਾਡੇ ਉਲਟ ਬੋਲਦਾ ਆ ਉਸ ਦੀ ਆਵਾਜ਼ ਨੂੰ ਦੱਬ ਲਿਆ ਜਾਵੇ, ਇਹ ਕੋਈ ਚੰਗੀ ਗੱਲ ਨਹੀਂ। ਇਹ ਕਿਤੇ ਨਾ ਕਿਤੇ ਇਸ ਦੇ ਵਿੱਚ ਮਾੜੀ ਜਿਹੜੀ ਆ ਉਹ ਗੱਲ ਦੇਖੀ ਜਾਊਗੀ ਵੀ ਆਪਣੇ ਜਿਹੜੇ ਕ੍ਰਿਟੀਕ ਹੈਗੇ ਆ, ਆਲੋਚਨਾ ਕਰਨ ਵਾਲੇ ਆ, ਉਹਨਾਂ ਨੂੰ ਤੁਸੀਂ ਅੰਦਰ ਜਿਹੜਾ ਉਹ ਡੱਕੀ ਜਾਓ ਜਾਂ ਉਹਨਾਂ ਦੇ ਆਵਾਜ਼ ਜਿਹੜੀ ਆ ਸੋਸ਼ਲ ਮੀਡੀਆ ਦੇ ਜ਼ਰੀਏ ਜਿਹੜੀ ਉਹ ਚੱਕਦੇ ਆ ਜਾਂ ਜਿੰਨਾ ਮੀਡੀਆ ਪਲੇਟਫਾਰਮਸ ਦੇ ਜ਼ਰੀਏ ਜਿਹੜੇ ਚੱਕਦੇ ਆ, ਉਹਨਾਂ ਨੂੰ ਉੱਥੇ ਤੁਸੀਂ ਬੈਨ ਕਰੀ ਜਾਓ, ਉਹਨਾਂ ਨੂੰ ਜਿਹੜਾ ਉੱਥੇ ਤੁਸੀਂ ਰੋਕੀ ਜਾਓ। ਸੋ ਇਹ ਇੱਕ ਮਾੜਾ ਟਰੈਂਡ ਆ ਜੋ ਕਿ ਪਿਛਲੇ ਕਈ ਸਾਲਾਂ ਤੋਂ ਉੱਥੇ ਚੱਲ ਰਿਹਾ ਹੈ, ਕਈ ਦਹਾਕਿਆਂ ਤੋਂ ਜਿਹੜਾ ਉਹ ਚੱਲ ਰਿਹਾ ਆ। ਪਰ ਉਹੀ ਗੱਲ ਹੁੰਦੀ ਆ, ਜਦੋਂ ਲੋਕਾਂ ਦੇ ਉੱਤੇ ਆਪਣੇ ਤੇ ਆ ਕੇ ਪੈਂਦੀ ਆ ਉਦੋਂ ਉਹ ਮਾੜਾ ਜਿਹੜਾ ਉਹ ਆਖਦੇ ਆ, ਪਰ ਜਦੋਂ ਪਹਿਲੀ ਵਾਰੀ ਹੋਇਆ ਹੋਵੇ ਉਦੋਂ ਵੀ ਉਸਨੂੰ ਮਾੜਾ ਕਹਿਣਾ ਹੈ ਤੇ ਜਦੋਂ ਜਿੰਨੀ ਵਾਰੀ ਵੀ ਹੋਵੇ ਉਸਨੂੰ ਮਾੜਾ ਜਿਹੜਾ ਜ਼ਰੂਰ ਕਹਿਣਾ ਚਾਹੀਦਾ ਆ। ਇਹ ਮਾੜੀ ਗੱਲ ਆ ਸਰਕਾਰ ਦੇ ਵੱਲੋਂ ਵੀ ਉੱਥੇ ਆਪਣੇ ਓਪੋਨੈਂਟਸ ਜਿਹੜੇ ਆ ਜਾਂ ਆਲੋਚਨਾ ਕਰਨ ਵਾਲੇ ਆ ਉਹਨਾਂ ਦੀ ਆਵਾਜ਼ ਨੂੰ ਜਿਹੜਾ ਉਹ ਕੁਚਲਣ ਦੀ ਜਿਹੜੀ ਕੋਸ਼ਿਸ਼ ਆ ਉੱਥੇ ਚੱਲ ਰਹੀ ਆ। ਅੰਮ੍ਰਿਤਪਾਲ ਸਿੰਘ ਦਾ ਮਾਮਲਾ ਜਿਹੜਾ ਵੀ ਸੀਗਾ ਉਸ ਨੂੰ ਤੁਸੀਂ ਦੇਖੋ, ਸਾਈਡ ਤੇ ਵੀ ਰੱਖ ਕੇ ਦੇਖੋ ਵੀ ਉਸ ਦੀ ਆੜ ਦੇ ਵਿੱਚ ਹੋਰ ਕਿੰਨੀਆਂ ਆਵਾਜ਼ਾਂ ਨੂੰ ਜਿਹੜਾ ਆ ਉੱਥੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਆਪਾਂ ਉਦੋਂ ਵੀ ਇਹ ਕਿਹਾ ਸੀਗਾ ਵੀ ਬਹੁਤ ਸਾਰੇ ਉਹ ਲੋਕ ਜਿਹੜੇ ਅੰਮ੍ਰਿਤਪਾਲ ਸਿੰਘ ਦੇ ਨਾਲ ਉਹ ਉਸ ਦੇ ਵਿਚਾਰਾਂ ਦੇ ਨਾਲ ਮੇਲ ਵੀ ਨਹੀਂ ਸੀ ਖਾਂਦੇ, ਉਹਨਾਂ ਦੀਆਂ ਆਵਾਜ਼ਾਂ ਨੂੰ ਵੀ ਜਿਹੜੀ ਉੱਥੇ ਦੱਬਣ ਦੀ ਜਿਹੜੀ ਇਸ ਪੂਰੀ ਜਿਹੜੀ ਐਪੀਸੋਡ ਦੇ ਵਿੱਚ ਜਿਹੜੀ ਉਹ ਕੋਸ਼ਿਸ਼ ਚੱਲ ਰਹੀ ਆ। ਡਰਾਉਣਾ ਧਮਕਾਉਣਾ, ਪੁਲਿਸ ਦੇ ਦੁਆਰਾ ਉਹਨਾਂ ਦੇ ਘਰਾਂ 'ਚ ਜਾਣਾ, ਦੇਰ ਸਵੇਰ ਜਿਹੜਾ ਉਹ ਜਾਣਾ, ਫੋਨ ਜਿਹੜੇ ਤਲਬ ਕਰਨੇ ਜਾਂ ਉਹਨਾਂ ਨੂੰ ਥਾਣਿਆਂ ਦੇ ਵਿੱਚ ਲੈ ਕੇ ਜਾਣਾ ਜਾਂ ਜੋ ਵੀ ਉਹਨਾਂ ਨੂੰ ਬਾਅਦ 'ਚ ਇੱਧਰ ਵੀ ਦੇ ਦੇਣੇ, ਪੁਆਇੰਟਸ ਦੇ ਦੇਣੇ ਵੀ ਤੁਸੀਂ ਆਹ ਚੀਜ਼ਾਂ ਕਰ ਸਕਦੇ ਆ, ਆਹ ਚੀਜ਼ਾਂ ਨਹੀਂ ਕਰ ਸਕਦੇ ਆ, ਕਿਉਂਕਿ ਇਹ ਗੱਲਾਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਆ। ਤਾਂ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਕੀਪ ਦੈਮ ਇਨ ਚੈੱਕ, ਇੱਕ ਡਰਾ ਕੇ ਜਾਂ ਇੱਕ ਅਜਿਹੀ ਚੀਜ਼ ਦਾ ਡਰ ਭੈ ਜਿਹੜਾ ਉਹ ਪਾ ਕੇ ਉਹਨਾਂ ਨੂੰ ਇੱਦਾਂ ਕਰਨਾ, ਇਹ ਬਹੁਤ ਮਾੜੀ ਜਿਹੜੀ ਗੱਲ ਆ। ਆਪਣੇ ਆਪ ਨੂੰ ਜਿਹੜਾ ਮੁਲਕ ਡੈਮੋਕ੍ਰੇਸੀ ਦਾ ਜਨਮਦਾਤਾ ਆਖਦਾ ਆ, ਉਸ ਮੁਲਕ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਹੋਣ ਤਾਂ ਇਹ ਇੱਕ ਸ਼ਰਮਸਾਰ ਹੋਣ ਵਾਲੀ ਜਿਹੜੀ ਇਹ ਗੱਲ ਬਣਦੀ ਆ। ਇਹ ਕਿਹੜੀ ਰਾਹੇ ਜਿਹੜੀਆਂ ਸਰਕਾਰਾਂ ਪੈਂਦੀਆਂ ਜਾ ਰਹੀਆਂ ਨੇ ਜਾਂ ਚੱਲ ਰਹੀਆਂ ਆ, ਇਹ ਬੜੀ ਮਾੜੀ ਗੱਲ ਆ। ਹਰ ਇੱਕ ਇਨਸਾਨ ਨੂੰ ਇਹ ਜਿਹੜਾ ਧੱਕਾ ਹੋ ਰਿਹਾ ਹੁੰਦਾ ਆ ਉਸ ਤੇ ਉਲਟ ਬੋਲਣ ਦੀ ਜ਼ਰੂਰਤ ਹੁੰਦੀ ਆ। ਅੱਜ ਤਾਂ ਸੁਪਰੀਮ ਕੋਰਟ ਨੇ ਵੀ ਇਸ ਚੀਜ਼ ਨੂੰ ਕਲੀਅਰ ਜਿਹੜਾ ਉਹ ਕੀਤਾ ਆ। ਉੱਦਾਂ ਤਾਂ ਵੈਸੇ ਲੋੜ ਨਹੀਂ ਹੁੰਦੀ ਇਹ ਚੀਜ਼ ਕਹਿਣ ਦੀ ਵੀ ਸਰਕਾਰ ਦੀ ਨੀਤੀਆਂ ਦੀ ਆਲੋਚਨਾ ਕਰਨਾ ਕੋਈ ਦੇਸ਼ ਧਰੋਹ ਵਾਲਾ ਕੰਮ ਨਹੀਂ ਆ। ਨਾਲੇ ਮੀਡੀਆ ਦਾ ਕੰਮ ਹੀ ਇਹ ਹੁੰਦਾ ਆ ਵੀ ਸਰਕਾਰਾਂ ਨੂੰ ਜਿਹੜਾ ਚੈੱਕ ਦੇ ਵਿੱਚ ਰੱਖਣਾ, ਜਿੱਥੇ ਗਲਤ ਕਰਦੇ ਹੋ ਉਹ ਦੱਸੋ, ਕ੍ਰਿਟਿਸਿਜ਼ਮ ਕਰੋ ਸਰਕਾਰ ਦਾ, ਤਾਂ ਹੀ ਜਿਹੜਾ ਉਹ ਕੋਈ ਚੰਗਾ ਕੰਮ ਜਿਹੜਾ ਆਮ ਜਨਤਾ ਦੇ ਲਈ ਕਰਨਗੇ। ਪਰ ਜਿਹੜਾ ਉਹਨਾਂ ਦੀ ਹੀ ਨੀਤੀਆਂ ਦੀ ਬਸ ਸਿਰਫ ਪ੍ਰਸ਼ੰਸਾ ਦੇ ਵਿੱਚ ਲੱਗਦਾ ਰਵੇ ਤਾਂ ਉੱਥੇ ਇੱਕ ਮਾੜੀ ਜਿਹੜੀ ਸਥਿਤੀ ਆ ਉਹ ਬਣ ਜਾਂਦੀ ਆ। ਆਪਾਂ ਸੈਂਟਰ ਦੇ ਵਿੱਚ ਤਾਂ ਉਹ ਕੇਂਦਰ ਦੇ ਵਿੱਚ ਤਾਂ ਦੇਖ ਰਹੇ ਆ, ਜਿਹੜਾ ਕੋਈ ਬੋਲਦਾ ਆ ਇੱਧਰ ਉਹਦੇ ਪੱਤਰਕਾਰ ਜਾਂ ਜਿਹੜੇ ਚਲਾ ਰਹੇ ਹੁੰਦੇ ਆ ਉਹਨਾਂ ਨੂੰ ਅੰਦਰ ਕਰਨ ਦਿਓ ਜਾਂ ਉਹਨਾਂ ਦੇ ਉੱਤੇ ਰੇਡਾਂ ਪਵਾ ਦਿਓ ਤੇ ਬਾਅਦ ਦੇ ਵਿੱਚ ਇਵੈਂਚੁਅਲੀ ਉਸ ਮੀਡੀਆ ਹਾਊਸ ਨੂੰ ਉਹਨਾਂ ਨੂੰ ਜਿਹੜਾ ਤੁਸੀਂ ਖਰੀਦ ਕੇ ਆਪਣਾ ਪਿੰਜਰੇ ਦਾ ਇੱਕ ਤੋਤਾ ਬਣਾ ਕੇ ਜਿਹੜਾ ਆ ਜੋ ਕਹਿੰਦੇ ਆ ਉਹ ਬੋਲਣ ਵੱਲ ਨੂੰ ਤੁਸੀਂ ਕਰ ਦਿਓ। ਸੋ ਕੇਂਦਰ ਤੇ ਜੇ ਸੂਬੇ ਦੀਆਂ ਸਰਕਾਰਾਂ ਇੱਦਾਂ ਕਰਨਗੀਆਂ ਤਾਂ ਉੱਥੇ ਭਾਈ ਸੁਣਵਾਈ ਕਿਹਦੀ ਆ, ਸੁਣਨਾ ਕਿੰਨੇ ਆ। ਇੰਨਾ ਕੁ ਮਾਦਾ ਤਾਂ ਸਰਕਾਰ ਦੇ ਕੋਲ ਹੋਣਾ ਚਾਹੀਦਾ ਆ ਵੀ ਭਾਜੀ ਤੇ ਜੇ ਤੁਹਾਡੀ ਕੋਈ ਕ੍ਰਿਟਿਸਿਜ਼ਮ ਕਰ ਵੀ ਰਿਹਾ ਆ ਤਾਂ ਉਸਨੂੰ ਜਿਹੜਾ ਦੇਖ ਕੇ ਸੁਣ ਕੇ ਤਾਂ ਉਹ ਉਸ ਦੇ ਉੱਤੇ ਕੋਈ ਕੰਮ ਜਿਹੜਾ ਉਹ ਬੈਟਰ ਕਰੋ, ਨਾ ਕਿ ਉਸ ਆਵਾਜ਼ ਨੂੰ ਦੱਬਿਆ ਜਾਵੇ।